ਚਲੋ ਬਾਬਾ ਬਾਕੀ ਤਾਂ ਚਲੋ ਗੱਲਾਂ ਚੱਲਦੀਆਂ ਰਹਿਣੀਆਂ। ਹਾਂਜੀ ਸਾਨੂੰ ਬਾਤ ਸੁਣਾ ਹੁਣ। ਮੈਂ ਚਾਹੁੰਦਾ ਕਿ ਅੱਜ ਹਰੀਸ਼ ਚੰਦਰ ਵਾਲੀ ਬਾਤ। ਉਹ ਰਾਜਾ ਹਰੀਸ਼ ਚੰਦਰ ਵਾਲੀ? ਹਾਂ ਚਲੋ ਉਹ ਸੁਣਾ ਦਿੰਦੇ ਆ। ਤੁਸੀਂ ਪੁੱਤਰ ਦੱਸੋ, ਠੀਕ ਹੈ ਉਹ? ਨਹੀਂ, ਜਿਹੜੀ ਤੁਸੀਂ ਮੈਨੂੰ ਆਸਟ੍ਰੇਲੀਆ ਸੁਣਾਈ ਸੀ ਨਾ, ਜਿਹਦੇ ਚ ਗੱਡਾ ਮਾਰ ਗਿਆ ਸੀ, ਉਹ ਗੱਡਾ ਮਾਰ ਗਿਆ ਸੱਤ ਚਲਾਇਆ ਵਾਲੀ, ਹਾਂਜੀ ਉਹ ਸੁਣਨੀ ਆ। ਹਾਂਜੀ। ਲੈ ਬਈ ਮੁੰਡਿਆ, ਨਿਆਣੇ ਆਏ ਆਸਟ੍ਰੇਲੀਆ ਤੋਂ, ਕੋਈ ਨਹੀਂ ਠੀਕ ਹੈ? ਹਾਂ ਤਾਂ ਇਹਨਾਂ ਦੀ ਪਹਿਲੀ ਚਲੋ ਠੀਕ ਹੈ। ਕਿੱਦਾਂ ਪੁੱਤ ਤੈਨੂੰ ਮੈਨੂੰ ਦੱਸ ਪਿੰਡ ਕਿੱਦਾਂ ਲੱਗਾ? ਬਹੁਤ ਸੋਹਣਾ ਲੱਗਾ। ਪਿੰਡ ਦਾ ਮਾਹੌਲ ਬਹੁਤ ਸੋਹਣਾ ਹੈ। ਸਾਰੇ ਬੈਠ ਕੇ ਇਕੱਠੇ ਰੋਟੀ ਖਾਂਦੇ ਆ। ਬਹੁਤ ਵਧੀਆ ਤੇ ਸ਼ਾਂਤ ਜਿਹਾ। ਅੱਛਾ, ਤੂੰ ਪਹਿਲੀ ਵਾਰੀ ਆਈ ਇੰਡੀਆ ਹੈ? ਹਾਂਜੀ। ਜਦ ਕਿੰਨੀ ਉਮਰ ਹੋ ਗਈ ਤੇਰੀ ਹੁਣ ਪੁੱਤ? 13 ਸਾਲ। 13 ਸਾਲ ਦੀ ਹੋ ਗਈ ਸਹਿ ਤੂੰ, ਹੈ? ਹਾਂਜੀ ਇਹ ਕੱਲ ਦੀ ਗੱਲ ਲੱਗਦੀ ਜਦੋਂ ਤੇਰਾ ਜਨਮ ਹੋਇਆ ਸੀਗਾ, ਹਾਂਜੀ। ਹੈ? ਕਿੱਦਾਂ ਹੈ ਮੇਰੇ ਪੁੱਤ? ਤੂੰ ਕਿੰਨੀ ਹੋ ਗਈ? 6 ਸਾਲ ਦੀ ਹੋ ਗਈ। ਲੈ ਕਰੋ ਗੱਲਾਂ। ਚੰਗਾ ਵੀ ਲੈ ਪੁੱਤ, ਤੁਹਾਨੂੰ ਪਹਿਲਾਂ ਸੁਣਾਉਣਾ। ਅੱਛੀ ਠੀਕ ਆ? ਠੀਕ ਆ? ਕਿੱਦਾਂ ਪੁੱਤ ਤੂੰ ਠੀਕ ਆ? ਚਲੋ ਵੀ ਚਲੋ। ਨੂਰ ਪੁੱਤ ਮੇਰਾ ਪਹਿਲਾਂ ਹੀ ਤਿਆਰ ਹੈ ਨਾ। ਲੈ ਵੇ ਸੁਣੋ ਬਾਤ। ਅੱਛਾ, ਇਹ ਹੈਗੀ ਹੈ ਬਾਤ 7 ਜਵਾਇਆਂ ਦੀ। ਪਰ ਆਪਾਂ ਇੱਕ ਤੁਹਾਨੂੰ ਗੱਲ ਦੱਸਣ ਲੱਗਾ ਪੁੱਤ। ਜਲਾਏ ਉਹ ਹੁੰਦੇ ਸੀਗੇ ਜਿਹੜੇ ਕੱਪੜੇ ਪਾਉਂਦੇ ਹੁੰਦੇ ਸੀ, ਇੱਦਾਂ ਕਾਟਨ ਲੈ ਕੇ ਉਹ ਵੀ ਕਰਦੇ ਹੁੰਦੇ ਸੀ, ਉਹਨੂੰ ਕਹਿੰਦੇ ਆ ਜਲਾਏ। ਉਹਦਾ ਆਪਾਂ ਜਾਤ ਤੇ ਪਾਤ ਦੇ ਵਿੱਚ ਬਲੀਵ ਨਹੀਂ ਕਰਦੇ। ਆਪਾਂ ਸਿੱਖ ਹੁੰਦੇ ਆ, ਜਾਤਾਂ ਨਹੀਂ ਮੰਨੀ ਦੀਆਂ, ਜਾਤਾਂ ਹੈ ਨਹੀਂ ਦੀਆਂ, ਬੰਦੇ ਸਾਰੇ ਬਰਾਬਰ ਆ। ਅੱਛਾ, ਇਹ ਤਾਂ ਸਿਰਫ ਹੁਣ ਮੇਰਾ ਪਾਪਾ ਮੈਨੂੰ ਬਾਤ ਸੁਣਾਉਂਦਾ ਹੁੰਦਾ ਸੀ, ਅੱਜ ਮੈਂ ਤੁਹਾਨੂੰ ਸੁਣਾਉਣਾ। ਸੋ ਬਾਤ ਨੂੰ ਰਿਜਨਲ ਰੱਖਣ ਲਈ ਮੈਨੂੰ ਇਹ ਜਾਤਾਂ ਦੇ ਨਾਂ ਜਾਂ ਵਗੈਰਾ ਲੈਣੇ ਪੈਂਦੇ, ਠੀਕ ਹੈ? ਆਲਰਾਈਟ, ਸੁਣੋ ਵੀ। ਲੈ ਬਈ ਆਪਣੇ ਵੇਦ ਹਾਂਜੀ। ਪਿੰਡ ਵਿੱਚ 7 ਜਲਾਹੇ ਲੈਂਦੇ ਸੀ। ਅੱਛਾ ਜੀ। 7 ਕਜ਼ਨ ਕੁਝ ਨਹੀਂ ਸੀਗੇ, 2-4 ਭਰਾ ਸੀ, ਬਾਕੀ ਸੀਗੇ ਕਜ਼ਨ। ਤਾਂ 7 ਪੀਂਦੇ ਸੀ ਸ਼ਰਾਬ, ਡੋਡੇ ਅੱਛਾ ਪੀਂਦੇ ਸੀ। ਤਾਂ ਅਮਲੀ ਰਹਿੰਦੇ ਸੀ, ਕੰਮ ਨਹੀਂ ਸੀ ਕਰਦਾ ਕੋਈ ਵੀ ਪਿੱਛੋਂ। ਅੱਛਾ ਘਰ ਵਾਲੀਆਂ ਨੇ ਕਹਿਣਾ ਰੱਬ ਦੇ ਵਾਸਤੇ ਉਹ ਬਾਹਰ ਜਾ ਕੇ ਕੰਮ ਕਰੋ। ਲੋਕਾਂ ਦੇ ਨਿਆਣੇ ਕੰਮ ਕਰਦੇ ਆ, ਲੋਕਾਂ ਦੇ ਸਿਆਣੇ ਕੰਮ ਕਰਦੇ ਆ। ਤੁਸੀਂ ਸਵੇਰ ਨੂੰ ਉੱਠ ਕੇ ਡੋਡੇ ਘੋਲ ਕੇ, ਡੋਡੇ ਪਤਾ ਕੀ ਹੁੰਦੇ ਆ? ਉਹ ਓਪੀਅਮ ਹੁੰਦਾ, ਉਹ ਘੋਲ ਕੇ ਪੀਂਦੇ ਹੁੰਦੇ ਆ। ਅੱਛਾ, ਤੇ ਤੁਸੀਂ ਸਾਰੀ ਦਿਹਾੜੀ ਡੋਡੇ ਪੀ ਜਾਂਦੇ ਰਹਿੰਦੇ ਆ, ਕੰਮ ਕਰੋ ਕੋਈ। ਸਹੀ ਗੱਲ। ਉਹਨਾਂ ਵੇਖਦੇ ਗੁੱਸੇ ਜਾ ਕੇ ਸਲਾਹ ਕੀਤੀ ਸੱਤਾਂ ਨੇ, ਕਹਿੰਦਾ ਯਾਰ ਘਰ ਵਿੱਚ ਆਪਣੀ ਬੜੀ ਬੇਇੱਜ਼ਤੀ ਹੁੰਦੀ ਆ, ਰੋਜ਼ ਆਪਾਂ ਨੂੰ ਗਾਲਾਂ ਸੁਣਨੀਆਂ ਪੈਂਦੀਆਂ, ਰੋਜ਼ ਆਪਾਂ ਨੂੰ ਦਬਕੇ ਪੈਂਦੇ ਆ, ਰੋਟੀ ਚਾਹੀਦੀ ਮਿਲਦੀ ਨਹੀਂ, ਚਲੋ ਫਿਰ ਆਪਾਂ ਕੰਮ ਕਰਨ ਚੱਲੀਏ। ਉਹਨਾਂ ਵੀ ਸਲਾਹ ਬਣਾਈ ਕਿ ਆਪਾਂ ਏਦਾਂ ਕਰਦੇ ਕਿ ਦੁਆਬੇ ਦੇ ਵਿੱਚ ਕੰਮ ਬਹੁਤ ਆ, ਕਿ ਦੁਆਬੇ ਵਾਲੇ ਸਾਰੇ ਕਹਿੰਦੇ ਬਾਹਰ ਮੁਲਕ ਨੂੰ ਚੱਲ ਗਏ ਹੈ, ਉਹਨਾਂ ਨੂੰ ਹੈਗੀ ਬੰਦਿਆਂ ਦੀ ਲੋੜ ਹੈ, ਆਪਾਂ ਉਸੇ ਚੱਲਦੇ ਆ। ਫਿਰ ਸਾਰਿਆਂ ਸਲਾਹ ਕੀਤੀ ਵੀ ਏਦਾਂ ਕਰੋ, ਥੋੜਾ ਖਾਣਾ ਪਾਣੀ, ਇੱਕ 2 ਕੱਪੜੇ ਨਾਲ ਬੰਨਣੇ, ਆਪਾਂ ਸਵੇਰ ਨੂੰ ਪਹਿਲੇ ਸੈਰ ਵੱਡੇ ਤੜਕੇ ਜਾਣਗੇ 1-2 ਵਜੇ ਸਵੇਰ ਨੂੰ ਤੁਰ ਪਣਾ। ਕਹਿੰਦੇ ਸਾਰੇ ਠੀਕ ਹੈ ਬਈ। ਰਾਤ ਨੂੰ ਘਰ ਦੇ ਵਿੱਚ ਖੁਸ਼ੀਆਂ ਹੋ ਗਈਆਂ, ਉਹਨਾਂ ਦੇ ਘਰ ਵਾਲੀਆਂ ਵਿਚਾਰੀਆਂ ਚਾਹ 'ਚ ਭੱਜੀਆਂ ਫਿਰ ਵੀ ਸਾਡੇ ਬੰਦੇ ਕਮਾਈ ਕਰਨ ਚੱਲੇ ਆ। ਪਹਿਲੀ ਵਾਰੀ ਕੀ ਹੋਇਆ, ਰਾਤ ਨੂੰ ਸੌ ਗਏ, ਨੀਂਦ ਕਿਸੇ ਨੂੰ ਨਾ ਚਾਹ 'ਚ ਸਾਰੇ ਜਾਣਾ ਸੀ ਹੈ। ਕਹਿੰਦਾ ਸੁਣਦੀ ਆ ਨਾ, ਘਰ ਭਰੀ ਦਾ ਹੁੰਦਾ ਪੁੱਤ। ਅੱਛਾ, ਉਹ ਸਵੇਰ ਨੂੰ ਨਾ ਬਿਲਕੁਲ ਸਰੀ, ਮੈਂ ਕਿਹਾ ਸਵੇਰ ਦੇ 1-2 ਵਜੇ ਹੋਣੇ ਆ, ਉੱਠ ਖੜੇ ਤੇ ਐਨ ਫੁੱਲ ਮੂਨ ਸੀ, ਚਾਂਦੀ ਚਾਨਣੀ ਸਭ ਕੁਝ ਦਿਸੇ। ਉਹ ਕਹਿੰਦੇ ਵੀ ਸਵੇਰਾ ਹੋ ਗਿਆ, ਚਲੋ ਚੱਲੀਏ। ਉਹਨਾਂ ਡੋਡੇ ਕੱਟ ਘੋਲੇ ਏਦਾਂ, ਉਹ ਪੀ ਲੈ, ਪੀ ਪੂ ਕੇ ਨਸ਼ੇ ਹੋ ਕੇ ਚਲੋ ਵੀ ਚੱਲੀਏ ਹੁਣ, ਤੁਰ ਪਓ। ਉਹ ਵੀ ਤੁਰ ਪਏ। ਜਦੋਂ ਪਿੰਡੋਂ 2-4 ਕਿਲੋਮੀਟਰ ਬਾਹਰ ਆਏ ਨਾ, 5-6 ਕਿਲੋਮੀਟਰ, ਤੈਨੂੰ ਪਤਾ ਸੈਂਡ ਡਿਊਨ ਇੰਡੀਆ ਵਿੱਚ ਉਹ ਸੈਂਡ ਡਿਊਨ ਜਾਂ ਹੁੰਦੇ ਸੀ ਪਿੰਡਾਂ ਵਿੱਚ, ਦੁਆਬੇ ਵਿੱਚ, ਇੱਧਰ ਆਪਣੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਬਹੁਤ ਰੇਤਾ ਹੁੰਦੀ ਸੀ। ਤੂੰ ਨਾ ਚੰਨ ਦੀ ਚਾਨਣੀ ਪਵੇ, ਥੱਲੇ ਰੇਤਾ ਪਈ, ਐ ਨਸ਼ਾ ਨਾ ਕੀਤਾ। ਕਹਿੰਦੇ ਲੈ ਵੀ ਮੂਹਰੇ ਤੇ ਦਰਿਆ ਆ ਗਿਆ, ਹੁਣ ਕਿੱਦਾਂ ਕਰੀਏ? ਉਹ ਕਹਿੰਦੇ ਵੀ ਦਰਿਆ ਗਿਆ, ਹੁਣ ਘਰ ਨੂੰ ਆਪਾਂ ਮੁੜ ਨਹੀਂ ਸਕਦੇ, ਹੁਣ ਆਪਾਂ ਨੂੰ ਤਰ ਕੇ ਪਾਰ ਕਰਨਾ। ਫਿਰ ਕਹਿੰਦਾ ਕੱਪੜੇ, ਕਹਿੰਦਾ ਏਦਾਂ ਕਰੋ, ਕੱਪੜਿਆਂ ਨੂੰ ਪਿੱਛੇ ਬੰਨ ਲਓ ਗਠੜੀ ਬਣਾ ਕੇ। ਉਹਨਾਂ ਸਾਰਿਆਂ ਕੱਪੜੇ ਜਿਹੜੇ ਸੀ ਗੱਠ ਬਣਾ ਕੇ ਪਿੱਛੇ ਬੰਨ ਲੈ। ਤਰੇ ਹੋ ਰੇਤਾ ਸੀ, ਕਹਿੰਦੇ ਪਾਣੀ ਆ, ਉਹ ਲਾਪਿਆ ਤਰ ਨਹੀਂ ਤਾਂ ਸਾਰੇ ਰੇਤੇ 'ਚ ਤਰੀ ਜਾ। ਨਾਲੇ ਪਿੱਛੇ ਕਹਿੰਦਾ ਚੰਗਾ ਹੁਣ ਏਦਾਂ ਕਰੋ, 5 ਮਿੰਟ ਸਾਹ ਲਓ। ਸਵਿਮਿੰਗ ਕਰਦੇ ਸਵਿਮਿੰਗ ਸੀਗੇ, ਕਰਦੇ ਜਦੋਂ 2-3 ਘੰਟੇ ਲੰਘੇ ਤਾਂ ਰੇਤਾ ਮੁੱਕ ਗਈ। ਰੇਤਾ ਮੁੱਕੀ, ਫਿਰ ਮਾੜਾ ਪੱਧਰੀ ਜ਼ਮੀਨ ਘਾਹ ਜਿਹਾ ਆ ਗਿਆ ਨਾ, ਲੈ ਆਵੇ ਕਹਿੰਦੇ ਕੱਪੜੇ ਚਾਹ ਚੁੱਕੇ ਲੈ ਆਵੇ, ਦਰਿਆ ਦਾ ਪਾਰ ਕਰ ਹੀ ਲਿਆ। ਇਹਦਾ ਦੇਖ ਲਾ ਕਹਿੰਦੀ ਕਿੰਨੀ ਮਿਹਨਤ ਕੀਤੀ ਆਪਾਂ। ਉਹ ਜੇ ਆਪਾਂ ਦਰਿਆ ਪਾਰ ਕਰ ਸਕਦੇ ਆ, ਆਪਾਂ ਕੰਮ ਵੀ ਕਰ ਸਕਦੇ, ਕਹਿੰਦੇ ਹੈ ਕੰਮ ਤੋਂ ਕੌਣ ਰੋਕੂਗਾ, ਆਪਾਂ ਇੰਨੇ ਮਿਹਨਤੀ ਆ।
ਇਹਨਾਂ ਕੀਤਾ, ਕਹਿੰਦੇ ਏਦਾਂ ਕਰੋ, ਐਡਾ ਵੱਡਾ ਦਰਿਆ ਪਾਰ ਕੀਤਾ, ਆਪਾਂ ਬੰਦੇ ਤੇ ਘਣ ਲਈਏ, ਇਹਦੇ ਕੋਲ ਕੋਈ ਡੁੱਬ ਤਾਂ ਨਹੀਂ ਆ ਵਿੱਚ। ਉਹ ਕਹਿੰਦਾ ਚੰਗਾ ਵੀ ਖੜੋ ਫਿਰ। ਉਹ ਕਹਿੰਦਾ 1 2 3 4 5 6 ਆਪਣੇ ਆਪ ਨੂੰ ਮਿਲਿਆ ਨਹੀਂ, ਉਹ ਤੁਹਾਡਾ ਭਲਾ ਹੋਵੇ। ਆਪਣਾ ਕਹਿੰਦਾ ਇੱਕ ਬੰਦਾ ਡੁੱਬ ਗਿਆ। ਸੱਚ ਨਹੀਂ ਸੀ ਤੂੰ ਚਲਾ ਚੁੱਪ ਕਰ ਜਾ, ਤੈਨੂੰ ਖੇਡਣਾ ਨਹੀਂ ਹੁੰਦਾ, ਮੈਂ ਕਹਿੰਦਾ। ਕਹਿੰਦਾ 1 2 3 4 5 6 ਉਹ ਸੱਚੀ ਮੁੱਚੀ ਇੱਕ ਬੰਦਾ ਡੁੱਬ ਗਿਆ। ਉਹ ਧੱਕਾ ਮਾਰਿਆ ਦੂਜੇ ਪਰੇ ਹੋ, ਗੈਂਡਾ ਆਉਂਦਾ ਨਹੀਂ ਲਾਪਿੰਦੇ ਗੈਂਡ, ਮੈਂ ਕਹਿੰਦਾ ਉਹ ਫਿਰ ਵੀ ਲਾਪੇ ਗੈਂਡ 1 2 3 4 5 6 ਉਹ ਯਾਰ ਉੱਪਰ ਤੋਂ ਬੰਦਾ ਸੱਚੀ ਮੁੱਚੀ ਡੁੱਬ ਗਿਆ। ਵਾਰੀ ਵਾਰੀ ਸਾਰੇ ਨਹੀਂ ਕਹਿੰਦੇ, ਸਾਰੇ ਕਹਿੰਦੇ ਲੈ ਵੀ ਬੰਦਾ ਆਪਣਾ ਹੁਣ ਡੁੱਬ ਗਿਆ, ਬਸ ਆਪਾਂ ਘਰ ਜਾ ਕੇ ਕੀ ਜਵਾਬ ਦੇਵਾਂਗੇ ਹੈ। ਇਹ ਕੰਮ ਤਾਂ ਵੱਖਰੀ ਗੱਲ ਆ, ਜਿਹੜਾ ਵਿਚਾਰਾ ਮਰ ਗਿਆ ਉਹਨੇ ਘਰ ਦਾ ਕੀ ਹਾਲ ਹੈ, ਹੁਣ ਕੀ ਕਰੀਏ। ਬੜੇ ਵਿਚਾਰੇ ਪਰੇਸ਼ਾਨ ਹੋਏ ਬੈਠੇ। ਉਸੇ ਇੱਕ ਜੱਟ ਸਵੇਰ ਨੂੰ ਲਾਗੇ ਉਹਨੇ ਸਲੰਗ ਫੜੀ, ਸਲੰਗ ਹੁੰਦੀ ਤਾਂ 2 ਚੀਜ਼ਾਂ ਲੱਗੀਆਂ ਹੁੰਦੀਆਂ, ਉਹਨੇ ਚੀਜ਼ ਗਰਾਸ ਨੂੰ ਕਣਕ ਕੁੰਡ ਕੇ ਕਰ ਦਿੰਦੇ ਏਦਾਂ ਸਲੰਗ ਉਹਦੇ ਹੱਥ ਫੜੀ, ਉਹ ਦੇਖਦਾ ਬੰਦੇ 7 ਵਾਰ, ਇਹ ਬਾਰੀ ਬਾਰੀ ਗਿਣੀ ਜਾਂਦੇ 6 ਹੈਨਾ। ਉਹ ਤਾਂ ਮੈਂ ਜਾ ਕੇ ਪਤਾ ਕਰਦਾ। ਉਹ ਕਹਿੰਦਾ ਓਏ ਕੀ ਹੋਇਆ ਤੁਹਾਨੂੰ? ਕਹਿੰਦਾ ਸਰਦਾਰਾ ਕੀ ਦੱਸੀਏ, ਅਸੀਂ ਤਾਂ ਲੁੱਟੇ ਗਏ, ਅਸੀਂ ਤਾਂ ਬਰਬਾਦ ਹੋ ਗਏ। ਹੋਇਆ ਕੀ ਤੁਹਾਨੂੰ? ਕਹਿੰਦਾ ਜਾ ਕੀ ਦੱਸੀਏ ਸਰਦਾਰਾ, ਘਰੋਂ ਕਹਿੰਦਾ 7 ਬੰਦੇ ਤੁਰੇ ਸੀ, ਬੜੇ ਖੁਸ਼ੀ ਖੁਸ਼ੀ ਅਸੀਂ ਆਏ, ਬੜੀ ਮਿਹਨਤ ਨਾਲ ਦਰਿਆ ਪਾਰ ਕੀਤਾ, ਹੁਣ ਬਾਹਰ ਨਿਕਲਿਆ ਸਾਡਾ ਬੰਦਾ ਡੁੱਬ ਗਿਆ। ਉਹ ਸਰਦਾਰ ਕਹਿੰਦਾ ਅੱਛਾ ਤੁਸੀਂ ਕਿੰਨੇ ਬੰਦੇ ਸੀ? ਕਹਿੰਦੇ ਸਰਦਾਰਾ ਕੀ ਦੱਸੀਏ 7 ਬੰਦੇ ਸੀ। ਕਹਿੰਦਾ ਅੱਛਾ, ਉਹ ਕਹਿੰਦਾ ਲੈ ਵੀ 7 ਹੀ ਆ। ਕਹਿੰਦਾ ਜੇ ਮੈਂ ਤੁਹਾਡਾ ਬੰਦਾ ਪੂਰਾ ਕਰ ਦਵਾਂ ਫੇਰ ਕਿ ਮੈਨੂੰ ਦਊਗੇ? ਉਹ ਕਹਿੰਦੇ ਸਰਦਾਰਾ ਬੰਦੇ ਦਾ ਕੋਈ ਮੁੱਲ ਹੁੰਦਾ ਵੀ ਸਾਡੇ ਸਾਰਿਆਂ ਕੋਲ 5-5 ਰੁਪਈਏ ਆ, ਵੀ ਤੈਨੂੰ ਸਾਰੇ ਦੇ ਦੇਣੇ, ਫਿਰ ਬੰਦਾ ਪੂਰਾ ਕਰ ਦੇ। ਉਹ ਕਹਿੰਦਾ ਏਦਾਂ ਕਰੋ ਵੀ ਮੈਂ ਜੋ ਗਣੂਗਾ ਇੱਕ ਪਾਸੇ ਖੜੇ ਹੋ ਜਾਂਦੇ। ਉਹ ਕਹਿੰਦਾ ਚੰਗਾ। ਉਹਦੀ ਸਲੰਗ ਜੀ ਹੁੰਦੀ ਤਾਂ ਕਾਰਪਟ ਵਾਲੀ, ਉਹ ਕਹਿੰਦਾ ਉਰੇ ਆ, ਥੋੜ ਤਾਂ ਮਾਰੀ ਉਹਦੇ, ਚੱਲ ਕਹਿੰਦਾ ਕਿੰਨੇ ਹੋ ਗਿਆ? ਕਹਿੰਦਾ ਜੀ 1। ਦੂਜਾ ਉਹਦੇ ਪਿੱਛੇ ਥੋੜ ਤਾਂ ਮਾਰੀ, ਕਹਿੰਦਾ ਬੋਲੀ ਚੱਲ ਕਿੰਨੇ ਹੋ ਗਏ? ਕਹਿੰਦਾ ਜੀ 2। ਫਿਰ ਤੀਜਾ ਥੋੜ ਤਾਂ ਨਹੀਂ ਛੱਡੀ, ਕਿੰਨੇ ਹੋ ਗਿਆ ਜੀ 3। ਕਰਦੇ ਕਰਦੇ 7 ਦੇ ਹੈ ਬੰਦੇ ਇੱਕ ਪਾਸੇ ਕਰ ਦਿੱਤੇ। ਕਹਿੰਦਾ ਕਿਉਂ ਵੀ ਬੰਦੇ ਪੂਰੇ ਹੋਏ? ਉਹ ਸਰਦਾਰਾ ਉਹ ਰੱਬ ਤੇਰਾ ਭਲਾ ਕਰੇ, ਉਹ ਚੀਜ਼ਾਂ ਵਸਦਾ ਰਹੇ ਤੂੰ, ਉਹ ਸਾਡਾ ਬੰਦਾ ਪੂਰਾ ਕਰ ਦਿੱਤਾ। ਹੱਦ ਬਹਿਜਾ ਵਜਾ ਲੈ ਸਰਦਾਰ, ਖਾਓ ਵੀ 5-5 ਰੁਪਏ ਕਮਾਉਣ ਗਿਆ ਸੀ, ਜਿਹੜੇ 5-5 ਰੁਪਏ ਲੱਗਿਆ ਸੀ ਉਹ ਵੀ ਉੱਥੇ ਫੜਾਤੇ ਜਾਂ ਫੜਾਤੇ। ਕਹਿੰਦਾ ਚੱਲ ਬਈ ਠੀਕ ਆ। ਕਹਿੰਦੇ ਵੀ ਦੇਖੋ ਪੈਸੇ ਤਾਂ ਲੱਗ ਗਏ, ਆਪਣਾ ਬੰਦਾ ਤਾਂ ਪੂਰਾ ਹੋ ਗਿਆ ਹੈ। ਕਹਿੰਦਾ ਘਰੋਂ ਵੀ ਗਾਲਾਂ ਪੈਣੀਆਂ ਸੀ, ਬਾਹਰ ਵੀ ਕਮਾਈ ਨਹੀਂ ਸੀ, ਆਪਾਂ ਜਾ ਹੀ ਨਹੀਂ ਸੀ ਹੁਣ। ਫਿਰ ਕਹਿੰਦਾ ਆਪਾਂ ਨੂੰ ਉਹਦਾ ਆਖਰੀ ਚੀਜ਼ਾਂ ਪੂਰੀਆਂ ਕਰਨੀਆਂ ਪੈਣੀਆਂ ਸੀ, ਉਹਨੂੰ ਕਰ ਤੋੜਨਾ ਪੈਣਾ ਸੀ ਉਹਨੂੰ, ਹਨਾ। ਆਪਣਾ ਕਿੰਨਾ ਬਚ ਗਿਆ, ਕਹਿੰਦਾ ਇਹ ਫੂਕਣਾ ਪੈਂਦਾ ਕਿੰਨਾ ਖਰਚ ਹੋਣਾ ਸੀ ਹਨਾ, ਆਪਣਾ 35 ਸਰ ਗਿਆ। ਲੈ ਕੇ ਕਹਿੰਦੇ ਚਲੋ ਫਿਰ ਚੱਲੀਏ, ਕਹਿੰਦੇ ਕੱਪੜੇ ਕੁਪੜੇ ਝਾੜੇ ਤੁਰ ਪਏ। ਲੈ ਬਈ ਹੁਣ ਨਾ ਕੋਈ ਗੁਆਚੋ, ਚੰਗਾ ਨਹੀਂ ਗੁਆਚਦੇ ਜੀ। ਤੁਰ ਪਏ ਕਰਦੇ ਕਰਦੇ ਪਿੰਡ ਪਹੁੰਚ ਗਿਆ। ਉੱਥੇ ਇੱਕ ਸਰਦਾਰ ਬਾਹਰ ਆਪਣੇ ਖੂਹ ਦੇ ਕੰਮ ਕਰੇ, ਉਹਦੇ ਕੋਲ ਚੱਲ ਗਏ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਉਹ ਕਹਿੰਦਾ ਵੀ ਸਤਿ ਸ਼੍ਰੀ ਅਕਾਲ, ਕਿਵੇਂ ਆਏ ਹੋ? ਬਸ ਸਰਦਾਰਾ ਕੰਮ ਚਾਹੀਦਾ। ਦੇਖਿਆ ਨਾ ਬਾਬੂ ਜੀ, ਹੈਗਾ ਰੱਬ ਦਾ ਮਾਲ ਜੀ, ਕਹਿੰਦਾ ਕੰਮ ਕਰ ਲੂੰਗੇ? ਕਹਿੰਦੇ ਲੈ ਸਰਦਾਰਾ ਗੱਲ ਹੀ ਕੋਈ ਨਹੀਂ, ਕਹਿੰਦਾ ਬਸ ਕਹਿੰਦੇ ਸਾਨੂੰ ਡੋਡੇ ਉੱਪਰ ਤੁਸੀਂ ਰੱਖਿਓ ਸਪਲਾਈ ਪੂਰੀ, ਕੰਮ ਜਿਹੜਾ ਮਰਜ਼ੀ ਕਰਾ ਲਿਓ। ਕਹਿੰਦਾ ਕੋਈ ਗੱਲ ਨਹੀਂ, ਤਨਖਾਹ ਕੀ ਲੈਣੀ ਆ? ਕਹਿੰਦਾ ਮਹਾਰਾਜ ਜੋ ਤੁਹਾਡੇ ਦਿਲ ਕੋਲ ਦੇ ਦਿਓ, ਸਾਰਾ ਕੰਮ ਦੇਖ ਕੇ। ਕਹਿੰਦਾ ਠੀਕ ਹੈ, ਇਹ ਵੀ ਗੱਲ ਵਧੀਆ। ਉਹਨੇ 7 ਰੱਖ ਲੈ, ਤੂੰ ਰੱਖ ਲੈ। ਚਾਹ ਪਾਣੀ ਪਿਲਾਇਆ ਉਹਨੂੰ। ਸਵੇਰ ਨੂੰ ਕਹਿੰਦਾ ਪਹਿਲੇ ਸਾਰ ਉੱਠਿਓ, ਤੁਸੀਂ ਕਹਿੰਦਾ ਟਿੱਬਿਆਂ ਵਾਲਾ ਖੇਤ ਗੁੱਡਣ ਜਾਣਾ, ਕਪਾਹ ਗੁੱਡਣੀ ਸਵੇਰ ਨੂੰ। ਕਪਾਹ ਪਤਾ ਕੀ ਹੁੰਦੀ ਆ? ਕਾਟਨ। ਜਦੋਂ ਆਪਣੇ ਕਾਟਨ ਪੀਸਦੇ ਨਾ, ਜਦੋਂ ਐਰਡੀ ਹੋ ਜਾਂਦੀ ਆ, ਉਹਦੇ ਵਿੱਚ ਗਰਾਸ ਵੀਟ ਹੋ ਜਾਂਦੀਆਂ ਨਾ, ਉਹ ਰੰਬੇ ਦੇ ਨਾਲ ਰੰਬਾ ਦਾ ਤਿੱਖੀ ਚੀਜ਼ ਦਾ ਸਪੇਅਰ ਜੀ, ਉਹਦੇ ਨਾਲ ਸਾਰਾ ਉਹ ਪੱਟਦੇ ਹੁੰਦੇ ਆ ਘਾਹ ਨੂੰ, ਜਾਂ ਤਾਂ ਕਿ ਕਪਾਹ ਆ ਉਹ ਕੱਲੀ ਹੋਵੇ ਹਨਾ, ਬੀਜ ਦਾ ਵਿੱਚ ਹੋਵੇ। ਉਹ ਕਹਿੰਦਾ ਕੱਲ ਨੂੰ ਤੁਸੀਂ ਟਿੱਬਿਆਂ ਦੇ ਖੇਤ ਜਾਣਾ, ਉਹਦੇ ਕਪਾਹ ਬੀਜੀ ਆਪਾਂ, ਉਹ ਗੁੱਡਣੀ ਆ। ਕਹਿੰਦੇ ਸਰਦਾਰ ਜੀ ਗੱਲ ਹੀ ਕੋਈ ਨਹੀਂ। ਸਵੇਰ ਨੂੰ ਉੱਠੇ, ਉਹਨਾਂ ਡੋਡੇ ਧੁੱਲ ਕੇ ਪੀਤੇ, ਪੀ ਪੂਰੇ ਤੁਰ ਪਏ। ਜਦੋਂ ਖੱਤੇ 'ਚ ਗਏ, ਕਹਿੰਦੇ ਵੀ ਆਪਾਂ ਗੁੱਡਣ ਦਾ ਆ ਗਿਆ, ਆਪਾਂ ਗੁੱਡਣਾ ਕੀ ਆ?
ਉਹ ਕਹਿੰਦਾ ਵੀ ਸਰਦਾਰ ਕਹਿੰਦਾ ਸੀ ਟਿੱਬਿਆ ਖੇਤ ਜਾ ਗੁੜ ਦਿਓ। ਕਹਿੰਦਾ ਕੀ ਗੁੱਟੀਏ ਪੱਟਣਾ ਕੀ ਵਿੱਚੋਂ ਕਿਸੇ ਕਾਹੀ ਯਾਰ ਪਤਲੀ ਪਤਲੀ ਤਾਂ ਨੂੰ ਅੱਛਾ ਕਹਿੰਦੇ ਕਾਹੀ ਭੈਣ ਜਲਾਹੀ ਇਹ ਤਾਂ ਆਪਣੀ ਭੈਣ ਹੋ ਗਈ, ਇਹਨੂੰ ਤਾਂ ਕਹਿਣਾ ਨਹੀਂ ਕੁਛ। ਇਹਨੂੰ ਤਾਂ ਆਪਾਂ ਪੱਟ ਨਹੀਂ ਸਕਦੇ। ਤਾਂ ਮੋਰੇ ਘਾਹ ਜਿਹਾ ਸੀ ਮੋਟੇ ਮੋਟੇ ਪੱਤਿਆਂ ਵਾਲਾ, ਇਹ ਕਹਿੰਦਾ ਹੋ ਗਿਆ ਖੱਬਲ ਬॉयਲ ਲੀਫ ਮੀਟ ਸੀ, ਇਹ ਹੋ ਗਿਆ ਖੱਬਲ ਤੇ ਇਹ ਹੋ ਗਿਆ ਆਪਣੇ ਸਰਦਾਰ ਦੇ ਘੋੜੇ ਦਾ ਚੱਬਲ। ਆਪਣੇ ਸਰਦਾਰ ਦਾ ਘੋੜਾ ਇਹਨੂੰ ਖਾਊ ਚੱਬੂਗਾ ਹੈ। ਜਿਹੜੀ ਕਪਾਹ ਦੀ ਰੇੜੀ ਉੱਗੀ ਸੀ ਆਹ ਜਿਹੜੀ ਕਣਕ ਦੀ ਬੂਟੀ ਜੀ ਉੱਗੀ ਆ ਨਾ ਇਹ ਫੜ ਸਕਦੇ ਉਹਨਾਂ ਨੇ ਕੀਤਾ ਲੱਗੇ ਆਰਾਮ ਦੇ ਨਾਲ ਘਾਹ ਨੂੰ ਸਾਰਾ ਛੱਡ ਦਿੱਤਾ, ਉਹ ਜਿੰਨੀ ਕਪਾਹ ਸੀ ਉਹ ਸਾਰੀ ਪੜ ਦਿੱਤੀ। ਸਰਦਾਰ ਆਇਆ ਵੀ ਮੈਂ ਦੇਖਾਂ ਕਾਮੇ ਲੱਗੇ ਹੋਏ ਆ। ਜੋ 12 ਕੇ 1 ਵਜੇ ਉੱਥੇ ਗਿਆ ਸਰਦਾਰ ਕੀ ਦੇਖਦਾ ਉੱਥੇ ਕਾਹੀ ਵੀ ਉੱਥੇ ਹੀ ਆ ਵਿੱਚ ਥੋੜਾ ਖਬਰ ਜਾਈ ਬੱਚੀ ਆ ਤੇ ਕਪਾਹ ਪਟ ਗਿਆ ਉਹ ਮਾਰੀ। ਉਹ ਕਹਿੰਦਾ ਤੁਸੀਂ ਆ ਕੀ ਕੀਤਾ? ਸਰਦਾਰ ਜੀ ਕਹਿੰਦਾ ਤੁਸੀਂ ਤਾਂ ਦੱਸਿਆ ਹੀ ਨਹੀਂ, ਅਸੀਂ ਤੁਹਾਡਾ ਦੇਖੋ ਕਿੰਨਾ ਫਾਇਦਾ ਕੀਤਾ। ਕਹਿੰਦਾ ਕੀ ਫਾਇਦਾ ਕੀਤਾ? ਕਹਿੰਦਾ ਦੇਖੋ ਸਰਦਾਰ ਜੀ ਕਾਹੀ ਭੈਣ ਜਲਾਈ ਇਹ ਤਾਂ ਸਾਡੀ ਭੈਣ ਸੀ, ਅੜਾ ਖੱਬਲ ਆ ਨਾ ਅਸੀਂ ਛੱਡਿਆ ਤਾਂ ਕਿ ਤੁਹਾਡੇ ਘੋੜਿਆਂ ਨੂੰ ਬਾਵਾਂਗੇ, ਤੁਹਾਡੇ ਘੋੜਿਆਂ ਦਾ ਚੱਬਲ। ਕਹਿੰਦਾ ਕਣਕ ਦੀ ਬੂਟੀ ਸੀ ਕੋਈ ਫਾਇਦਾ ਨਹੀਂ, ਇਹ ਪੜ ਸਕਦੀ ਅਸੀਂ। ਕਹਿੰਦਾ ਉਹ ਰੱਬ ਕਰੋ ਮਰ ਜਾਓ ਤੁਸੀਂ, ਇਹ ਤਾਂ ਮੇਰੀ ਕਪਾਹ ਸੀ, ਇਹ ਸ਼ੁਰੂ ਕਰਨੀ ਸੀ। ਪਹੁੰਚੋਗੇ ਤਾਂ ਆਪਕੇ ਦੂਜੇ ਮਾਰੇ। ਕਹਿੰਦਾ ਸਰਦਾਰਾ ਗਲਤੀ ਹੋ ਗਈ, ਅਗਲੀ ਵਾਰੀ ਨਹੀਂ ਜਾਣਾ, ਤੁਹਾਨੂੰ ਦੱਸ ਦਿਆ ਨਹੀਂ ਚੱਜਣਾ। ਕਹਿੰਦਾ ਠੀਕ ਹੈ। ਕੱਲ ਚੱਲ ਗਏ, ਹਫ਼ਤਾ ਕੁ ਲੰਘਿਆ ਹੋਰ। ਇੱਕ ਦਿਨ ਉਹ ਕਹਿੰਦਾ ਏਦਾਂ ਕਰੋ ਸ਼ਹਿਰ ਨੂੰ ਜਾਓ, ਉੱਥੋਂ ਥੋੜਾ ਸੀਮਨ ਚੱਕ ਲਿਆ। ਕਹਿੰਦੇ ਜੀ ਚੱਲਾਂਗੇ ਸੱਤੇ ਚੱਲਾਂਗੇ। ਉਹਨਾਂ ਗੱਡਾ ਜੋੜ ਲਿਆ, ਗੱਡੇ ਦੀ ਕਹਿੰਦੇ ਨਾ ਬਾਤ ਸੁਣਨੀ। ਗੱਡਾ ਪਤਾ ਕੀ ਹੁੰਦਾ, ਮੋਹਰੇ ਭੌਰ ਲੱਗੇ ਹੁੰਦੇ ਸੀਗੇ ਬਹੁਤ, ਉਹ ਲੱਕੜੀ ਦਾ ਬਣਿਆ ਹੁੰਦਾ ਸੀ, ਲੱਕੜੀ ਦੇ ਵੀਲ ਹੁੰਦੇ ਸੀ ਗੱਡਾ ਹੈ। ਉਹ ਗੱਡਾ ਜੋੜ ਲਿਆ। ਹੁਣ ਪਿੰਡ ਸੀਗਾ ਰੇਤਾ ਸੀ, ਜੇ ਰਾਹ ਦੇ ਵਿੱਚ ਰੇਤਾ ਸੀ, ਉਹ ਗੱਡਾ ਚੁੱਪ ਨਹੀਂ ਸੌਰੀ ਪਹਿਲੋਂ ਸੀਗਾ ਰਾਹ ਪੱਕਾ, ਪਿੰਡ ਦੇ ਲਾਗੇ ਰਾਹ ਪੱਕਾ ਸੀ ਹਨਾ। ਉਹ ਖੜਕਾ ਕਰਦਾ ਜਾਵੇ, ਖੜ ਗੱਡਾ ਜਾਵੇ ਖੜਕਦਾ, ਮੋਹਰੇ ਆ ਗਈ ਰੇਤਾ। ਜੋ ਰੇਤਾ ਆਈ तो गड्ढा खड़कड़ों हट गया। एक ਨੂੰ ਕਹਿੰਦਾ ਯਾਰ, ਕਹਿੰਦਾ ਮੈਨੂੰ ਤਾਂ ਲੱਗਦਾ ਮੈਂ ਗੱਡਾ ਮਰ ਗਿਆ ਹੈ। ਕਹਿੰਦੇ ਪਹਿਲੋਂ ਕਿੰਨੀ ਬਾੜ ਹਾਸਾ ਖੇਡਦਾ ਹੈ, ਹੁਣ ਤਾਂ ਕਹਿੰਦਾ ਬੋਲਦਾ ਹੀ ਨਹੀਂ ਹੈ, ਰੋਲਾ ਪਾਉਂਦਾ ਹੈ। ਇਹ ਗੱਡਾ ਕਿੱਦਾਂ ਮਰ ਗਿਆ, ਹੁਣ ਤੇ ਆਪਾਂ ਕੀ ਕਰੀਏ? ਕਹਿੰਦਾ ਹੁਣ ਏਦਾਂ ਕਰਦੇ ਆਪਾਂ ਪਿੰਡ ਨੂੰ ਚੱਲਦੇ, ਲੈ ਚੱਲਦੇ ਮੁੜ ਕੇ। ਕਹਿੰਦਾ ਯਾਰ ਸਰਦਾਰ ਤਾਂ ਆਪਣਾ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ, ਉਹਨੂੰ ਕੰਮ ਕਾਹਦੋਂ ਪਾਉਣਾ। ਕਹਿੰਦਾ ਕਿੱਦਾਂ ਕਰਦੇ ਆ ਇਹਨੂੰ, ਕਹਿੰਦਾ ਆਪਾਂ ਹੀ ਫੂਕ ਚੱਲਦੇ ਇੱਥੇ ਹਨਾ, ਕਹਿੰਦਾ ਆਸਤੇ ਲੈ ਚੱਲਾਂਗੇ। ਉਹਨਾਂ ਕੀਤਾ ਗੱਡੇ ਨੂੰ ਲਾਈ ਅੱਗ, ਗੱਡਾ ਲੂਸ ਗਿਆ। ਲੂਗੜੇ ਕੈਲ ਕੋਲ ਨਿਕਲੇ, ਉਹ ਚੱਕ ਕੇ ਤੁਰ ਪਏ ਪਿੰਡ ਨੂੰ। ਜੋ ਪਿੰਡ ਨੂੰ ਤੁਰ ਪਏ, ਸਰਦਾਰ ਦੇਖਿਆ, ਉਹ ਕਹਿੰਦਾ ਗੱਡਾ ਕਿੱਥੇ ਆ? ਸਰਦਾਰਾ ਜਿਗਰਾ ਤੁਹਾਨੂੰ ਕਰੋੜਾ ਕਰਨਾ ਪੈਣਾ। ਕਹਿੰਦਾ ਕੀ ਹੋਇਆ? ਆਪਣੀ ਬਹੁਤ ਕਹਿੰਦਾ ਮਾੜੀ ਖਬਰ ਹੈ। ਸਰਦਾਰ ਕਹਿੰਦਾ ਕੀ ਹੋਇਆ? ਸਭ ਠੀਕ ਆ? ਕਹਿੰਦਾ ਬਾਕੀ ਸਭ ਤਾਂ ਠੀਕ ਆ ਸਰਦਾਰਾ, ਆਪਣਾ ਗੱਡਾ ਮਰ ਗਿਆ। ਕਹਿੰਦਾ ਗੱਡਾ ਮਰ ਗਿਆ? ਕਹਿੰਦਾ ਹਾਂ ਸਰਦਾਰਾ, ਜਦੋਂ ਕਹਿੰਦੇ ਪਿੰਡੋਂ ਤੁਰੇ ਆ ਸਾਰੀ ਵਾਰ ਹੱਸਦਾ ਖੇਡਦਾ ਗਿਆ। ਕਹਿੰਦਾ ਚੁੱਪ ਹੀ ਨਾ ਕਰੇ। ਕਹਿੰਦਾ ਜਦੋਂ ਪਿੰਡੋਂ ਅਸੀਂ 2 ਮੀਲ ਗਏ, ਕਹਿੰਦਾ ਇੱਕਦਮ ਚੁੱਪ ਹੀ ਕਰ ਗਿਆ। ਕਹਿੰਦਾ ਮੈਨੂੰ ਲੱਗਦਾ ਹਾਰਟ ਅਟੈਕ ਹੋ ਗਿਆ। ਕਹਿੰਦਾ ਗੱਡਾ ਮਰ ਗਿਆ। ਉਹ ਦੇਖੀ ਜਾਂਦਾ, ਕਹਿੰਦਾ ਭਾਈ ਸਰਦਾਰਾ ਹੀ ਸੋਚਿਆ ਵੀ ਤੁਸੀਂ ਤਾਂ ਬਹੁਤ ਬਿਜ਼ੀ ਹੈ, ਤੁਹਾਨੂੰ ਕੰਮ ਅੱਗੇ ਬਹੁਤ ਆ, ਅਸੀਂ ਆਪ ਹੀ ਫੂਕੇ, ਤੁਹਾਨੂੰ ਫੂਕਣਾ ਨਹੀਂ ਪੈਣਾ। ਆਹ ਲੋ ਕਹਿੰਦਾ ਹੱਸ ਚੱਕਰ। ਸਰਦਾਰ ਦੇਖਿਓ ਹੈ, ਫੇਰ ਸਿਰ ਛੱਤ ਮਾਰੇ, ਉਹ ਰੋਲਾ ਫਿਰ ਆਪਾਂ ਧੱਕੇ ਧੁੱਕੇ ਮਾਰੇ। ਕੰਜਰੋ ਮੇਰਾ 2000 ਦਾ ਗੱਡਾ ਖਰਾਬ ਕਰ ਸਕਿਆ। 2 ਸਾਥੀ ਹੁੰਦੇ ਚੀਜ਼ਾਂ, ਮੇਰਾ ਗੱਡਾ ਲੂਤਾ। ਉਹ ਕਹਿੰਦਾ ਸਰਦਾਰਾ ਗਲਤੀ ਹੋ ਗਈ, ਅਸੀਂ ਤਾਂ ਆਪਣੀ ਤਾਂ ਬੜਾ ਚੰਗਾ ਕੀਤਾ ਸੀ, ਚੱਲ ਹੁਣ ਗਾਹ ਨਹੀਂ ਕਰਦੀ। ਉਹ ਕਹਿੰਦਾ ਜੇ ਗਾਹ ਤੋਂ ਗਲਤੀ ਕੀਤੀ ਨਾ, ਇਹ ਤੁਹਾਡਾ ਅਖੀਰਲਾ ਮੌਕਾ, ਲਾਸਟ ਚਾਂਸ, ਮੈਂ ਤੁਹਾਨੂੰ ਫੇਰ ਹੀ ਛੱਡਾਂ, ਫੇਰ ਤੋੜ ਦੇਣਾ। ਕਹਿੰਦਾ ਚੰਗਾ ਸਰਦਾਰ, ਜਿੱਦਾਂ ਮਰਜ਼ੀ ਕਰ ਲਓ। ਠੀਕ ਹੈ। 2 ਦਿਨ ਹੋਰ ਲੰਘੇ। ਸਰਦਾਰ ਕਹਿੰਦਾ ਵੀ ਏਦਾਂ ਕਰਿਓ, ਸਵੇਰ ਨੂੰ ਨਾ ਜਿਹੜੇ ਰੜੇ ਵਾਲਾ ਖੇਤ ਆ, ਰੜਾ ਜ਼ਮੀਨ ਨੂੰ ਕਹਿੰਦੇ ਸੀ, ਪੱਧਰਾ ਜਿਹਾ ਥਾਂ ਸੀ, ਜਿਹੜਾ ਰੜੇ ਵਾਲਾ ਖੇਤ ਆ, ਉੱਥੇ ਕਹਿੰਦਾ ਰੂੜੀ ਪਾ ਆਇਓ। ਰੂੜੀ ਹੁੰਦਾ ਮਨੂਆ, ਜਿਹੜੇ ਪਿੰਡਾਂ 'ਚ ਤਾਂ ਤੂੰ ਦੇਖਿਆ ਨਾ ਬਾਹਰ ਆਪਣੇ, ਉਹ ਢੇਰ 'ਚ ਲੱਗੇ ਰੂੜੀ ਦੇ, ਲੋਕਾਂ ਦੇ ਹਜੇ ਵੀ ਪਏ ਆ ਨਾ। ਉਹ ਲੋਕੀ ਉੱਥੋਂ ਪੱਟ ਕੇ ਨਾ ਖੱਤਿਆਂ 'ਚ ਪਾਉਂਦੇ ਹੁੰਦੇ ਸੀ, ਮਨੂਆ ਹੀ ਹੁੰਦਾ ਸੀ ਉਹ, ਫਸਲ ਸੋਹਣੀ ਹੁੰਦੀ ਸੀ। ਕਹਿੰਦਾ ਉਹ ਜਾ ਕੇ ਨਾ ਉਹਦੇ ਖੱਤੇ 'ਚ ਪਾ ਦਿਓ। ਕਹਿੰਦਾ ਠੀਕ ਹੈ ਸਰਦਾਰ ਜੀ, ਕੱਲ ਹੀ ਕੋਈ ਨਹੀਂ। ਰਾਤ ਲੰਘੀ, ਸਵੇਰ ਨੂੰ ਫਿਰ ਡੋਡੇ ਪੀਤੇ ਤੋਲ ਕੇ, ਡੋਡੇ ਪੀ ਪੂ ਗਏ, ਜਦੋਂ ਫੁੱਲ ਹੋ ਗਿਆ, ਚਲ ਕਹਿੰਦਾ ਹੁਣ ਫਿਰ ਕਹਿੰਦਾ ਆਪਾਂ ਰੂੜੀ ਪਾਇਆ ਗਈ।
ਉਹ ਕਹਿੰਦਾ ਅੱਛਾ ਕਿਹੜੇ ਖੇਤ ਚ ਪਾਉਣੀ ਹੈ ਸਰਦਾਰ ਕਹਿੰਦਾ ਸੀ। ਕਹਿੰਦਾ ਯਾਰ ਇਹ ਮੈਨੂੰ ਚੇਤਾ ਭੁੱਲ ਗਿਆ। ਚੱਲ ਕਹਿੰਦਾ ਮਾਂ ਕੋ ਪੁੱਛ ਲੈਂਦੇ ਆ। ਇੱਕ ਬੰਦਾ ਗਿਆ, ਉਹ ਕਹਿੰਦਾ ਮਾਂ ਜੀ ਸਰਦਾਰ ਸਾਨੂੰ ਕਹਿ ਕੇ ਗਿਆ ਸੀ ਵੀ ਰੂੜੀ ਪਾਉਣੀ ਆ ਕਿਸੇ ਖੱਤੇ, ਸਾਨੂੰ ਭੁੱਲ ਗਿਆ ਚੇਤਾ। ਉਹ ਕਿਹੜੇ ਖੱਤੇ 'ਚ ਪਾਉਣੀ ਆ? ਉਹ ਕਹਿੰਦੀ ਰੜੇ ਵਾਲਾ ਖੱਤਾ ਉੱਥੇ ਪਾਉਣੀ ਆ। ਕਹਿੰਦਾ ਕੋਈ ਨਹੀਂ, ਚੱਲ ਗਿਆ ਤੇ ਉੱਥੇ ਜਾ ਕੇ ਕਿੱਥੇ ਪਾਉਣੀ ਆ? ਤੇ ਆਪ ਲਾ ਦੇ ਭੁੱਲ ਗਿਆ। ਕਹਿੰਦਾ ਮੈਂ ਜਾਂਦਾ। ਦੂਜਾ ਗਿਆ, ਉਹਨੇ ਫਿਰ ਪੁੱਛਿਆ, ਕਹਿੰਦਾ ਮਾਈ ਵੀ ਸਰਦਾਰ ਕਹਿੰਦਾ ਰੂੜੀ ਪਾਉਣੀ ਆ, ਕਿੱਥੇ ਪਾਉਣੀ ਆ? ਕਿਹਦੇ ਵਿੱਚ ਆ ਰੜੇ ਵਾਲੇ ਖੇਤ 'ਚ ਪਾਇਆ। ਹੋ ਗਿਆ, ਉਹ ਪੁੱਛਿਆ ਕਿੱਥੇ ਪਾਉਣੀ ਨਹੀਂ? ਕਹਿੰਦਾ ਯਾਰ ਮੈਨੂੰ ਕਿੱਥੇ ਭੁੱਲ ਗਿਆ ਹੈ। ਤੀਜਾ ਗਿਆ, ਉਹ ਮੁੜ ਕੇ ਆਇਆ, ਉਹ ਕਹਿੰਦਾ ਮੈਨੂੰ ਵੀ ਚੇਤਾ ਭੁੱਲ ਗਿਆ। ਚੌਥਾ, ਪੰਜਵਾਂ, ਛੇਵਾਂ ਵੀ ਆ ਗਿਆ, ਕਹਿੰਦੇ ਕਿੱਥੇ ਪਾਉਣੀ ਆ? ਕਹਿੰਦਾ ਯਾਰ ਮੈਨੂੰ ਤਾਂ ਆਪ ਚੇਤਾ ਭੁੱਲ ਗਿਆ। ਇਹ ਕਹਿੰਦਾ ਫੇਰ ਮੈਂ ਜਾਂਦਾ, ਕਹਿੰਦਾ ਤੁਹਾਨੂੰ ਨਹੀਂ ਚੇਤਾ ਰਹਿਣਾ, ਕਹਿੰਦਾ ਤੁਹਾਡੇ ਕਰਕੇ ਸਾਰਾ ਕੁਝ ਖਰਾਬ ਹੋ ਰਿਹਾ। ਉਹ ਗਿਆ, ਹੁਣ ਬੁੜੀ ਵੀ ਖੇਡ ਗਈ, ਉਹ ਵੀ ਚਲ ਗਿਆ ਉੱਥੇ। ਕਹਿੰਦਾ ਮਾਈ ਰੂੜੀ ਕਿਹੜੇ ਖੇਤ 'ਚ ਪਾਉਣੀ ਆ? ਕਹਿੰਦੀ ਵੀ ਮੇਰੇ ਸਿਰ 'ਚ। ਉਹ ਮੁੜ ਕੇ ਚਲ ਗਿਆ। ਜੋ ਗਿਆ ਉਹ ਨਾਲ ਦੇ ਕਹਿੰਦੇ ਵੀ ਕਿੱਥੇ ਰੂੜੀ ਪਾਉਣੀ ਆ? ਉਹਨੂੰ ਚੇਤਾ ਰਹਿ ਗਿਆ। ਕਹਿੰਦਾ ਕਹਿੰਦੀ ਮੇਰੇ ਸਿਰ 'ਚ ਪਾ ਦਿਓ। ਆ ਚੇਤਾ ਰਹਿ ਗਿਆ। ਆ ਚੇਤਾ ਰਹਿ ਗਿਆ। ਉਹਨਾਂ ਗੱਡਾ ਲੱਦਿਆ, ਨਵਾਂ ਗੱਡਾ ਲਿਆ, ਗਏ ਉੱਥੇ ਔਰ ਟੋਕਰਾ ਚੱਕਿਆ ਰੂੜੀ ਦਾ। ਬੁੜੀ ਇਹ ਪੁੱਛਣੀ ਲੱਗੀ ਕੀ ਆ? ਉਹ ਤੋਂ ਤੇ ਮਾਰਿਆ। ਦੂਜਾ ਹੋਰ ਮਾਰਿਆ, ਤੀਜਾ ਮਾਰਿਆ, ਚੁੱਪ ਸਾਰਾ ਗੱਡਾ ਬੁੜੀ ਵਿਚਾਰੀ ਦੇ ਸਿਰ ਤੇ ਪਾ। ਬੁੜੀ ਥੱਲਿਆ ਨਹੀਂ। ਕਾਲਾ ਨੂੰ ਸਰਦਾਰ ਆਇਆ, ਕਹਿੰਦਾ ਵੀ ਰੜੇ ਵਾਲੇ ਖੇਤ 'ਚ ਰੂੜੀ ਪਾਤੀ। ਕਹਿੰਦਾ ਨਹੀਂ ਉੱਥੇ ਤਾਂ ਨਹੀਂ ਪਾਈ। ਇਹਨੂੰ ਕਿੱਥੇ ਪਾਈ ਆ? ਕਹਿੰਦਾ ਮਾਈ ਨੂੰ ਪੁੱਛਿਆ ਸੀ, ਉਹ ਕਹਿੰਦੀ ਮੇਰੇ ਸਿਰ 'ਚ ਪਾ ਦਿਓ। ਉਹ ਤੇਰਾ ਭਰਾ ਹੋਵੇ। ਉੱਥੋਂ ਪੁੱਛਿਆ ਸਰਦਾਰ, ਜੋ ਘਰ ਗਿਆ ਦੇਖਿਆ ਰੂੜੀ ਪਾਈ ਬੁੜੀ ਥੱਲੇ। ਉਹ ਬੁੜੀ ਗੱਡੀ ਬੁੜੀ ਚਾਈ ਮਰ ਗਈ, ਸਿਆਣੀ ਸੀ। ਬੁੜੀ ਮਰ ਗਈ। ਜੋ ਬੁੜੀ ਮਰ ਗਈ ਨਾ, ਉਹਨੂੰ ਪਹਿਲਾਂ ਤੋਂ ਕੁੱਟੇ, ਫੇਰ ਸਕਦੀ ਪੰਚਾਇਤ। ਉਹ ਕਹਿੰਦਾ ਵੀ ਇਹਨਾਂ ਨੇ ਮੇਰੀ ਬੁੜੀ ਮਾਰ ਦਿੱਤੀ। ਉਹ ਕਹਿੰਦੇ ਸਰਦਾਰ ਨੂੰ ਵੀ ਦੇਖ ਗਲਤੀ ਤੇਰੀ ਹੈ, ਤੂੰ ਲਾਲਚ ਕੀਤਾ, ਸਸਤੀ ਲੇਬਰ ਰੱਖੀ, ਉਹ ਨਸ਼ਾ ਕਰਦੇ ਆ ਤੇਰੇ ਸਾਹਮਣੇ। ਪਹਿਲਾਂ ਤੇਰੀ ਨੂੰ ਕਣਕ ਗੋਡੀ ਕੀਤੀ, ਕਪਾਹ ਵੱਢੀ, ਫੇਰ ਤੇਰਾ ਗੱਡਾ ਹੋਇਆ, ਤੈਨੂੰ ਫੇਰ ਨਹੀਂ ਅਕਲ ਆਈ? ਕਹਿੰਦੇ ਕਸੂਰ ਤਾਂ ਤੇਰਾ ਹੈ, ਤੂੰ ਫੇਰ ਅੱਖ ਛੱਡੇ। ਐਸਾ ਨਹੀਂ, ਤੂੰ ਇਹਨਾਂ ਨੂੰ ਹੁਣ ਜਾਣ ਦਿਓ, ਜੋ ਹੋਣਾ ਸੀ ਹੋ ਗਿਆ। ਹੋਰ ਨੁਕਸਾਨ ਤੋਂ ਬਾਹਰ ਤੈਨੂੰ ਛੱਡ। ਕਹਿੰਦੇ ਕੋਈ ਕਵੇ ਇਹਨੂੰ ਪੁਲਿਸ ਦੇ ਫੜਾ ਦਿਓ। ਕਹਿੰਦੇ ਮੂੰਹ ਤੋਂ ਕੀ ਫੜਾਈ ਕਰਾਂਗੇ ਆਪਣੇ, ਇਹਨੂੰ ਜਾਣ ਦਿਓ, ਜੇ ਰੱਖ ਲੈ ਇਹ ਕਿਸੇ ਹੋਰ ਨੂੰ ਮਾਰ ਦੇ। ਉਹਨਾਂ ਨੇ ਵਿਚਾਰੇ ਉਹਨਾਂ ਨੇ ਦੌੜ ਜਾਓ ਇੱਥੋਂ, ਉਹ ਭਜਾਤੇ। ਉਹ ਘਰ ਨੂੰ ਫੇਰ ਮੁੜ ਗਏ ਵਿਚਾਰੇ। ਜੋ ਘਰ ਨੂੰ ਮੁੜ ਗਏ, ਇਹਦੇ ਸਰਦਾਰ ਬੈਠਾ ਬੈਠ ਭਾਵੇ ਹੈ। ਉਦੋਂ ਲੋਕੀ ਕਹਿੰਦੇ ਚਲੋ ਬੜਾ ਮਾੜਾ ਹੋਇਆ, ਬੜਾ ਮਾੜਾ ਹੋਇਆ। ਇਹਦਾ ਮੋਰਲ ਦਾ ਸਟੋਰੀ ਪਤਾ ਕੀ ਹੈ? ਕਿਸੇ ਤੇ ਟਰਸਟ ਨਾ ਕਰੋ। ਜੇ ਕੋਈ ਬੰਦਾ ਤੁਹਾਨੂੰ ਕਮਲਾ ਦੀਦਾ, ਉਹਦੀ ਗੱਲ ਖਿਆਲ ਨਾਲ ਧਿਆਨ ਨਾਲ ਸੁਣੋ, ਉਹਨੂੰ ਉੱਦਾਂ ਦੀ ਰਿਸਪੌਂਸਿਬਿਲਿਟੀ ਦਿਓ ਜਿੱਦਾਂ ਦਾ ਬੰਦਾ ਹੈਗਾ। ਜਿਹੜੇ ਬੰਦੇ ਨਸ਼ੇ ਕਰਦੇ ਆ ਉਹਨਾਂ ਤੋਂ ਬਚੋ, ਕਿਉਂਕਿ ਤੁਹਾਨੂੰ ਪਤਾ ਨਹੀਂ ਉਹਨਾਂ ਕਿਸ ਵੇਲੇ ਕੀ ਸੋਚ ਕੇ ਕੀ ਕਰਦਾ। ਠੀਕ ਹੈ ਪੁੱਤ? ਸਹਿਜ ਹੁਣ ਏਦਾਂ ਕਰੋ ਪੁੱਤ, ਤੁਸੀਂ ਆਏ ਆ ਹੁਣ, ਫਿਰ ਤੋਂ ਲਓ। ਪਹਿਲੀ ਵਾਰੀ ਤੂੰ ਇੰਡੀਆ ਆਈ ਆ, ਪਰ ਮੇਰਾ ਪੁੱਤ ਲੰਮਾ ਚਿਰ ਰਹਿਣਾ। ਚੰਗਾ ਚੰਗਾ ਪੁੱਤ ਮੇਰੇ, ਉੱਠੋ ਤੁਸੀਂ, ਫਿਰ ਮੰਮੀ ਆਰਾਮ ਕਰ ਲਵਾਂ, ਤੁਸੀਂ ਵੀ ਚੱਲ ਕੇ ਖੇਡੋ। ਠੀਕ ਹੈ? ਚੰਗਾ, ਚੰਗੀ ਸੀ ਬਾਤ। ਚੰਗਾ ਜੀ, ਹੋਰ ਸੁਣਨੀ ਹੋਈ ਕੱਲ ਨੂੰ ਫੇਰ ਆ ਜਾਇਓ। ਚੰਗਾ, ਓਕੇ। ਚੰਗਾ ਵੀ ਵੇਦ, ਹੁਣ ਮੇਰੇ ਚੇਤਾ ਨਾਲ ਭੁਲਾਈ ਨਹੀਂ, ਦੁੱਧ ਕੱਪ ਦਾ ਲੈ ਆਓ। ਚੱਲ ਲੈ ਆ ਦੌੜ ਕੇ। ਓਕੇ ਚੰਗਾ।